ਜਦੋਂ ਅਸੀਂ ਗਦਰ ਦੀ ਗੱਲ ਕਰਦੇ ਹਾਂ ਤਾਂ ਗਦਰ ਤੋਂ ਪਹਿਲਾਂ ਉਸ ਹਾਲਾਤ ਦੇ ਬਾਰੇ ਚ ਗੱਲ ਕਰਨ ਨੂੰ ਜ਼ਰੂਰ ਜੀ ਕਰਦਾ ਹੈ ਜਿਹਦੇ ਕਰਕੇ ਇਹ ਗਦਰ ਕਰਨਾ ਪਿਆ। ਅਗਰ ਅਸੀਂ ਇਤਿਹਾਸ ਦੇ ਵੱਲ ਝਾਤੀ ਮਾਰਦੇ ਹਾਂ ਤਾਂ ਅੰਗਰੇਜ਼ ਕਰੀਬ 1608 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਰੂਪ ਦੇ ਵਿੱਚ ਭਾਰਤ ਵਿੱਚ ਆਏ ਤੇ ਫਿਰ ਹੌਲੀ ਹੌਲੀ ਵਪਾਰ ਕਰਦੇ ਕਰਦੇ ਉਹਨਾਂ ਦੇ ਮਨ ਦੇ ਵਿੱਚ ਰਾਜ ਕਰਨ ਦਾ ਲਾਲਚ ਵੀ ਆਇਆ। ਉਹਨਾਂ ਨੇ ਇਲਾਕਿਆਂ ਨੂੰ ਜਿੱਤਦਿਆਂ 1757 ਦੇ ਵਿੱਚ ਆਪ ਇਸ ਧਰਤੀ ਦੇ ਉੱਪਰ ਰਾਜ ਜਿਹੜਾ ਹੈ ਉਹ ਕਰਨਾ ਸ਼ੁਰੂ ਕੀਤਾ ਤੇ 1757 ਤੋਂ ਲੈ ਕੇ 1947 ਤੱਕ 200 ਸਾਲ ਦੇ ਕਰੀਬ ਇਹ ਰਾਜ ਉਹਨਾਂ ਨੇ ਕੀਤਾ। ਜਿਉਂ ਹੀ ਉਹਨਾਂ ਨੇ ਇਸ ਧਰਤੀ ਨੂੰ ਕਾਬਜ਼ ਕੀਤਾ, ਇਸ ਧਰਤੀ ਦੇ ਉੱਪਰ ਰਾਜ ਹੋਇਆ, ਤਾਂ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੇ ਪੈਰ ਪਏ ਉਸ ਵੇਲੇ ਪੰਜਾਬ ਦੇ ਵਿੱਚ ਖਾਲਸਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਿਹੜਾ ਕਿ 1799 ਦੇ ਵਿੱਚ ਸ਼ੁਰੂ ਹੋਇਆ ਤੇ 1839 ਤੱਕ ਮਹਾਰਾਜਾ ਦੀ ਮੌਤ ਤੱਕ ਉਹ ਇਸ ਰਾਜ ਨੂੰ ਉਹਨਾਂ ਨੇ ਇੰਨਾ ਵਿਸਥਾਰਿਤ ਕਰ ਲਿਆ ਕਿ ਇਹਦੀਆਂ ਸਰਹੱਦਾਂ ਖੈਬਰ ਦਰੇ ਤੱਕ ਤੇ ਕਸ਼ਮੀਰ ਤੱਕ ਸਨ ਤੇ ਉਧਰੋਂ ਸਤਲੁਜ ਦਰਿਆ ਤੱਕ। ਮਹਾਰਾਜ ਦੀ ਮੌਤ ਤੋਂ ਬਾਅਦ 10 ਸਾਲ ਦੇ ਵਿੱਚ ਹੀ ਇਸ ਹਿੱਸੇ ਦੇ ਉੱਪਰ ਵੀ ਕਬਜ਼ਾ ਹੋ ਗਿਆ ਅੰਗਰੇਜ਼ਾਂ ਦਾ 1849 ਦੇ ਵਿੱਚ। ਸੋ ਪੰਜਾਬ ਦੇ ਉੱਪਰ ਕਰੀਬ 100 ਸਾਲ ਰਾਜ ਰਿਹਾ ਤੇ ਬਾਕੀ ਭਾਰਤ ਦੇ ਉੱਪਰ ਉਹਨਾਂ ਨੇ 200 ਸਾਲ ਰਾਜ ਕੀਤਾ। ਪੰਜਾਬੀ ਜਿਹੜੇ ਕਿ ਸੂਰਮੇ ਹਨ, ਪੰਜਾਬੀ ਦਿਲਦਾਰ ਹਨ, ਪੰਜਾਬੀ ਜਿਹੜੇ ਕਿ ਕਿਸੇ ਦੀ ਟੈਂ ਨਹੀਂ ਮੰਨਦੇ, ਉਹ ਪੰਜਾਬੀ ਅੰਗਰੇਜ਼ਾਂ ਦੀ ਟੈਂ ਮੰਨਣ ਵਾਲੇ ਕਿੱਥੋਂ ਸੀ? ਸੋ ਉਹ ਪੰਜਾਬੀ ਜਿਹੜੇ ਕਿ ਆਰਥਿਕ ਤੰਗੀਆਂ ਦੇ ਤੋਂ ਸਫਰ ਕਰ ਰਹੇ ਸੀਗੇ, ਆਖਰ ਤੰਗੀਆਂ ਦੇ ਕਾਰਨ, ਆਰਥਿਕ ਤੰਗੀਆਂ ਦੇ ਕਾਰਨ ਦੇਸ਼ ਵਿਦੇਸ਼ ਵਿੱਚ ਚਲੇ ਗਏ ਸੀ, ਉਹ ਅੰਗਰੇਜ਼ਾਂ ਦੇ ਇਸ ਰਾਜ ਤੋਂ ਮੁਖਬਰ ਹੋਏ ਵਿਦੇਸ਼ਾਂ ਵਿੱਚ ਬੈਠੇ ਵੀ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਤੜਪ ਮਨ ਵਿੱਚ ਲਈ ਫਿਰਦੇ ਸੀ। ਗਦਰੀ ਲਹਿਰ ਇੱਕ ਲਹਿਰ ਦੇ ਵਜੋਂ ਉੱਠੀ। ਇਹ ਲਹਿਰ ਕੈਨੇਡਾ ਦੇ ਵਿੱਚ ਸ਼ੁਰੂ ਹੋਈ, ਕਾਰਨ ਕੈਨੇਡਾ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਜਦੋਂ ਉੱਥੋਂ ਦੀ ਹਾਕਮ ਸਰਕਾਰ ਜੋ ਕਿ ਭਾਰਤ ਤੇ ਰਾਜ ਕਰ ਰਹੇ ਅੰਗਰੇਜ਼ ਸਨ, ਜਦੋਂ ਉਹਨਾਂ ਦੇ ਨਾਲ ਦੁਰਵਿਹਾਰ ਹੋਇਆ, ਵਿਤਕਰੇ ਹੋਏ, ਉਹਨਾਂ ਨੂੰ ਕੁੱਤਿਆਂ ਦੇ ਬਰਾਬਰ ਸਮਝਿਆ ਗਿਆ, ਤਾਂ ਉਹਨਾਂ ਦੇ ਅੰਦਰ ਇੱਕ ਰੋਹ ਆਇਆ ਤੇ ਉਸ ਰੋਹ ਨੂੰ ਗਦਰ ਲਹਿਰ ਦੇ ਰੂਪ ਵਿੱਚ ਪ੍ਰਚਾਰਿਆ। ਗਦਰ ਲਹਿਰ ਦੀ ਫਾਊਂਡੇਸ਼ਨ ਜਿਹੜੀ ਹੈ ਇਹ ਕਰੀਬ 1913 ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਰੱਖੀ ਗਈ ਤੇ ਇਹ ਗਦਰ ਲਹਿਰ ਅਮਰੀਕਾ ਤੇ ਕੈਨੇਡਾ ਤੱਕ ਨਹੀਂ ਰਹੀ, ਇਹ ਦੂਸਰੇ ਦੇਸ਼ਾਂ, ਫਿਲੀਪਾਈਨ ਦੇ ਵਿੱਚ, ਰੰਗੂਨ ਦੇ ਵਿੱਚ, ਬਰਮਾ ਦੇ ਵਿੱਚ, ਵੱਖ-ਵੱਖ ਦੇਸ਼ਾਂ ਦੇ ਵਿੱਚ ਫੈਲੀ। ਤੇ ਇਸ ਲਹਿਰ ਨੇ 1914 ਦੇ ਵਿੱਚ ਪਹਿਲੀ ਸੰਸਾਰ ਮਹਾਯੁੱਧ ਸ਼ੁਰੂ ਹੋਈ ਹੈ ਤਾਂ ਗਦਰੀ ਬਾਬਿਆਂ ਨੇ, ਗਦਰੀ ਲਹਿਰ ਦੇ ਕਾਰਕੁਨਾਂ ਨੇ ਪੰਜਾਬ ਵੱਲ ਨੂੰ ਚਾਲੇ ਪਾ ਦਿੱਤੇ। ਇੱਥੇ ਹੀ ਕਹਾਣੀ ਸ਼ੁਰੂ ਹੁੰਦੀ ਹੈ ਗੁਲਾਬ ਕੌਰ ਦੀ। ਗੁਲਾਬ ਕੌਰ ਜਿਹਦਾ ਜਨਮ 1890 ਵਿੱਚ ਹੋਇਆ ਸੀ, ਛੋਟੀ ਉਮਰ ਦੇ ਵਿੱਚ ਉਹਦਾ ਵਿਆਹ ਹੋ ਗਿਆ ਸੀ। ਸੰਗਰੂਰ ਬਖਸ਼ੀ ਵਾਲੇ ਦੀ ਜੰਮਪਲ ਉਹ ਜਦੋਂ ਮਾਨ ਸਿੰਘ ਨਾਲ ਵਿਆਹੀ ਜਾਂਦੀ ਹੈ ਤਾਂ ਆਰਥਿਕ ਮੰਦਹਾਲੀ ਨੇ ਉਹਨਾਂ ਨੂੰ ਵੀ ਦੇਸ਼ ਤੋਂ ਬਾਹਰ ਪੈਰ ਕੱਢਣ ਲਈ ਮਜਬੂਰ ਕੀਤਾ। ਉਹ ਆਪਣੇ ਪਤੀ ਦੇ ਨਾਲ ਹੋ ਤੁਰੀ ਤੇ ਫਿਲੀਪੀਨ ਦੇ ਵਿੱਚ ਮਨੀਲਾ ਦੇ ਵਿੱਚ ਉਹ ਉੱਥੇ ਅਮਰੀਕਾ ਲਈ ਵੀਜ਼ਾ ਉਡੀਕਦੇ ਸੀ। ਪੈਸੇ ਕੋਲ ਨਹੀਂ ਸੀ, ਮਜ਼ਦੂਰੀ ਕਰਨ ਲੱਗੇ, ਮਿਹਨਤ ਕਰਨ ਲੱਗੇ। ਉੱਥੇ ਗੁਰਦੁਆਰਿਆਂ ਦੇ ਵਿੱਚ ਗਦਰੀ ਲਹਿਰ ਦਾ ਪ੍ਰਚਾਰ ਹੁੰਦਾ ਸੀ। ਬਾਬਾ ਤਾਰੂ ਸਿੰਘ, ਗ੍ਰੰਥੀ ਤਾਰੂ ਸਿੰਘ, ਜਿਹਦੇ ਤੋਂ ਇਹ ਸਾਰੇ ਉੱਥੋਂ ਦੇ ਵਾਸੀ ਜਿਹੜੇ ਨੇ, ਜਿਹੜੇ ਭਾਰਤ ਦੇ ਵਾਸੀ ਤੇ ਖਾਸ ਤੌਰ ਤੇ ਪੰਜਾਬੀ ਹੀ ਪਹਿਲੋਂ ਬਾਹਰ ਨਿਕਲੇ ਸੀ, ਉਹ ਬਹੁਤ ਪ੍ਰਭਾਵਿਤ ਹੋਏ ਤਾਂ ਉਹ ਗਦਰ ਲਹਿਰ ਵਿੱਚ ਸ਼ਾਮਲ ਹੋ ਕੇ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀ ਲਾਟ ਦੀ ਅਗਵਾਈ ਦੇ ਹੇਠ ਭਾਰਤ ਵੱਲ ਨੂੰ, ਪੰਜਾਬ ਵੱਲ ਨੂੰ ਵਹੀਰਾ ਕੱਤ ਤੁਰੇ। ਸੋ ਕਹਾਣੀ ਦੇ ਵਿੱਚ ਗੁਲਾਬ ਕੌਰ ਇੱਕ ਪਹਿਲੀ ਔਰਤ ਹੈ ਜਿਹੜੀ ਕਿ ਗਦਰ ਲਹਿਰ ਵਿੱਚ ਸ਼ਾਮਲ ਹੁੰਦੀ ਹੈ ਤੇ ਅੰਤ ਤੱਕ ਨਿਭਦੀ ਹੈ। ਉਹਦਾ ਪਤੀ ਉਹਦਾ ਸਾਥ ਛੱਡ ਜਾਂਦਾ ਹੈ, ਪਰ ਉਹ ਪਤੀ ਨੂੰ ਛੱਡ ਦਿੰਦੀ ਹੈ, ਆਪਣੀ ਦੇਸ਼ ਭਗਤੀ ਨੂੰ ਤੇ ਆਪਣੀ ਆਜ਼ਾਦ ਹੋਣ ਦੀ ਲਲਕ ਨੂੰ ਉਹ ਨਹੀਂ ਤਿਆਗਦੀ। ਉਹ ਸਾਰੇ ਬਾਬੇ ਗਦਰੀਆਂ ਦੀ ਭੈਣ ਬਣ ਕੇ ਜਹਾਜ਼ ਦੇ ਵਿੱਚ ਸਵਾਰ ਹੋ ਕੇ ਭਾਰਤ ਪੰਜਾਬ ਵਿੱਚ ਪਹੁੰਚ ਜਾਂਦੀ ਹੈ। ਬੜੇ ਔਖੇ ਹੋ ਕੇ ਉਹ ਪੰਜਾਬ ਪਹੁੰਚਦੇ ਨੇ, ਭੇਸ ਬਦਲ ਕੇ ਪਹੁੰਚਦੇ ਨੇ, ਰਿਲੇਸ਼ਨ ਬਦਲ ਕੇ, ਸਬੰਧ ਬਦਲ ਕੇ ਪਹੁੰਚਦੇ ਨੇ, ਪਰ ਖੈਰ ਕਹਾਣੀ ਗੁਲਾਬ ਕੌਰ ਦੀ ਇੱਥੇ ਮੁੱਕਦੀ ਨਹੀਂ, ਇੱਥੇ ਸ਼ੁਰੂ ਹੁੰਦੀ ਹੈ। ਗੁਲਾਬ ਕੌਰ ਜਿਹੜੀ ਇੰਨੇ ਸਿਰੜ ਦੇ ਨਾਲ ਇੱਥੇ ਪਹੁੰਚਦੀ ਹੈ, ਉਹ ਬਹੁਤ ਵੱਡੇ ਕੰਮ ਕਰਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਗਦਰ ਦੀ ਧੀ ਜਿਹੜਾ ਨਾਵਲ ਹੈ ਗੁਲਾਬ ਕੌਰ, ਇਹਦੇ ਵਿੱਚ ਜਿਹੜੀਆਂ 2-3 ਗੱਲਾਂ ਬੜੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਇਸ ਲਹਿਰ ਵਿੱਚ ਸ਼ਾਮਲ ਕੇਵਲ ਤੇ ਕੇਵਲ ਸਿੱਖ ਨਹੀਂ ਸਨ, ਹਾਲਾਂਕਿ ਸਿੱਖ ਮੋਢੀ ਸਨ, ਪਰ ਇਹਦੇ ਵਿੱਚ ਮੁਸਲਮਾਨ ਸ਼ਾਮਲ ਸਨ, ਇਹਦੇ ਵਿੱਚ ਹਿੰਦੂ ਵੀ ਸ਼ਾਮਲ ਸਨ। ਜਿਵੇਂ ਕਿ ਇਸ ਨਾਵਲ ਦੇ ਵਿੱਚ ਪਾਤਰ ਜਿਹੜੇ ਨੇ ਇਹ ਬਾਰ-ਬਾਰ ਸਾਡੇ ਕੋਲ ਆਉਂਦੇ ਨੇ। ਇਹ ਪਾਤਰ ਜਿਹੜੇ ਨੇ ਜਿਵੇਂ ਕਿ ਸਾਡੇ ਕੋਲ ਰਹਿਮਤ ਅਲੀ ਪਾਤਰ ਹੈ, ਨਵਾਬ ਖਾਨ ਪਾਤਰ ਹੈ, ਸਾਡੇ ਕੋਲ ਹਾਫਿਜ਼ ਅਬਦੁੱਲਾ ਪਾਤਰ ਹੈ ਜਿਹੜਾ ਕਿ ਮਨੀਲਾ ਤੋਂ
ਗੁਲਾਬ ਕੌਰ ਦੇ ਨਾਲ ਜਹਾਜ਼ ਦੇ ਰਾਹ ਵਿੱਚ ਚੜ੍ਹ ਕੇ ਆਉਂਦਾ ਹੈ। ਇਸੇ ਤਰ੍ਹਾਂ ਦੂਸਰੇ ਧਰਮਾਂ ਦੇ ਉੱਪਰ ਵਿੱਚ ਵੀ, ਜਿਵੇਂ ਕਿ ਪੰਡਿਤ ਜਗਤ ਰਾਮ ਨੇ, ਬਾਹਮਣ ਨੇ, ਜਿਹੜੇ ਇੰਝ ਹੀ ਇੱਕ ਮਜ਼ਹਬੀ ਸਿੱਖ ਵੀ ਵਿਖਾਇਆ, ਈਸਰ ਉਹਦਾ ਨਾਂ ਹੈ। ਸੋ ਵੱਖ-ਵੱਖ ਜਾਤ ਪਾਤ ਦੇ ਸਨ ਤੇ ਉਹਨਾਂ ਨੇ ਜਾਤ ਪਾਤ ਨੂੰ ਤਿਆਗ ਕੇ ਇੱਕ ਰਲੇਵਾਂ ਕੀਤਾ। ਲੰਗਰ ਜਦੋਂ ਬਣਦਾ ਸੀ ਗਦਰੀਆਂ ਦਾ ਤਾਂ ਸਾਰੇ ਇਕੱਠੇ ਬੈਠ ਕੇ ਖਾਂਦੇ ਸੀ। ਲੰਗਰ ਪਕਾਉਣ ਦੀ ਡਿਊਟੀ ਹਰੇਕ ਦੀ ਲੱਗਦੀ ਸੀ, ਮੁਸਲਮਾਨ ਭਰਾਵਾਂ ਦੀ ਵੀ ਲੱਗਦੀ ਸੀ, ਪੰਡਤਾਂ ਦੀ ਵੀ ਲੱਗਦੀ ਸੀ ਤੇ ਸਿੱਖਾਂ ਦੀ ਵੀ ਲੱਗਦੀ ਸੀ। ਸੋ ਗਦਰ ਲਹਿਰ ਜਾਤ ਪਾਤ ਨੂੰ ਮੁਕਾਉਣ ਦਾ ਇੱਕ ਬਹੁਤ ਵੱਡਾ ਯਤਨ ਸੀ, ਜਿਹੜਾ ਕਿ ਗਦਰ ਦੀ ਧੀ ਦੇ ਵਿੱਚ ਕੇਸਰ ਸਿੰਘ ਹੁਣਾਂ ਨੇ ਬਿਆਨ ਕੀਤਾ। ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਔਰਤ ਹੈ, ਉਹਦਾ ਇੱਕ ਔਰਤ ਨੂੰ ਇੱਕ ਬਹੁਤ ਤਾਕਤਵਰ ਸ਼ਕਤੀਸ਼ਾਲੀ ਔਰਤ ਦੇ ਰੂਪ ਵਿੱਚ, ਮਨੁੱਖ ਦੇ ਰੂਪ ਵਿੱਚ ਦਰਸਾਇਆ ਗਿਆ। ਸੋ ਜਿਹੜਾ ਜਿਨਸੀ ਵਿਤਕਰਾ ਹੈ, ਉਸ ਵਿਤਕਰੇ ਨੂੰ ਵੀ ਖੰਡਿਤ ਕੀਤਾ ਹੈ ਇਸ ਨਾਵਲ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਗਦਰੀ ਬਾਬੇ ਸੀਗੇ, ਉਹਨਾਂ ਦਾ ਸੰਦੇਸ਼ ਕੇਵਲ ਤੇ ਕੇਵਲ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੀ, ਹੋਰ ਕਿਸੇ ਕਿਸਮ ਦੇ ਕਿਸੇ ਵਿਤਕਰੇ ਨਾਲ ਉਹਨਾਂ ਦਾ ਸੰਬੰਧ ਨਹੀਂ। ਖੈਰਗਾ ਆਪਾਂ ਆਉਂਦੇ ਹਾਂ ਗੁਲਾਬ ਕੌਰ ਵੱਲ। ਗੁਲਾਬ ਕੌਰ ਦਾ ਕੀ ਯੋਗਦਾਨ ਸੀ ਇਸ ਗਦਰ ਲਹਿਰ ਦੇ ਵਿੱਚ? ਗੁਲਾਬ ਕੌਰ ਭਾਰਤ ਵਿੱਚ ਆ ਕੇ, ਪੰਜਾਬ ਦੇ ਵਿੱਚ ਆ ਕੇ, ਸਭ ਤੋਂ ਪਹਿਲਾਂ ਤਾਂ ਉਹ ਗਦਰੀ ਬਾਬਿਆਂ ਦੇ ਨਾਲ, ਜਿਨ੍ਹਾਂ ਨੂੰ ਬਾਬੇ ਕਹਿੰਦੇ ਸੀ ਤਾਂ ਉਹ ਨੌਜਵਾਨ ਹੀ ਸਾਰੇ ਆਪਣੀ ਸਮਝਦਾਰੀ ਤੇ ਅਕਲ ਦੇ ਨਾਲ ਕਾਰਨ ਉਹਨਾਂ ਨੂੰ ਬਾਬੇ ਕਿਹਾ ਜਾਂਦਾ ਸੀ। ਉਹ ਉਹਨਾਂ ਲਈ ਘਰ ਲੈਣ ਵਿੱਚ ਮਦਦ ਕਰਦੇ ਸੀ, ਉਹਨਾਂ ਨੂੰ ਆਪਣੇ ਵੀਰ ਦੱਸ ਕੇ, ਭਰਾ ਦੱਸ ਕੇ, ਤੇ ਉਹ ਲਾਹੌਰ ਦੇ ਵਿੱਚ ਇੱਕ ਖਾਸ ਇਲਾਕਾ ਹੈ ਜਿੱਥੇ ਉਹ ਘਰ ਲੈਂਦੀ ਹੈ, ਜਿੱਥੇ ਕਰਤਾਰ ਸਿੰਘ ਸਰਾਭਾ ਵੀ ਆਉਂਦਾ ਹੈ, ਜਿੱਥੇ ਸੱਜਣ ਸਿੰਘ, ਕਰਤਾਰ ਸਿੰਘ ਸਰਾਭਾ ਦਾ ਸਾਥੀ ਜਿਹੜਾ ਹੈ ਉਹ ਵੀ ਆਉਂਦਾ ਹੈ, ਤੇ ਹੋਰ ਸਾਥੀ ਉੱਥੇ ਅਕਸਰ ਆਉਂਦੇ ਰਹਿੰਦੇ ਨੇ। ਇਸ ਜਿਹੜਾ ਗੁਲਾਬ ਕੌਰ ਗਦਰ ਲਹਿਰ ਦਾ ਜਿਹੜਾ ਪੈਂਫਲੇਟ ਨੇ, ਗਦਰ ਲਹਿਰ ਦਾ ਜਿਹੜਾ ਸਾਹਿਤ ਹੈ, ਉਹ ਪਿੰਡੋ ਪਿੰਡੀ ਪਹੁੰਚਾਉਂਦੀ ਹੈ, ਔਰਤਾਂ ਨੂੰ ਜਾਗਰਤ ਕਰਦੀ ਹੈ। ਪੰਜਾਬ ਵਿੱਚ ਆ ਕੇ ਜ਼ਿਆਦਾ ਸਮਾਂ ਗੁਲਾਬ ਕੌਰ ਜਿਹੜੀ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਰਹਿੰਦੀ ਹੈ। ਸੰਗਰੂਰ ਦੀ ਜੰਪਲ ਹੁਸ਼ਿਆਰਪੁਰ ਦੇ ਵਿੱਚ ਔਰਤਾਂ ਨੂੰ ਉਹਨਾਂ ਦੇ ਤ੍ਰਿੰਜਣਾਂ ਦੇ ਵਿੱਚ ਜਾ ਕੇ ਜਗਾਉਂਦੀ ਹੈ। ਉਹਦੀਆਂ ਬਹੁਤ ਖੂਬਸੂਰਤ ਲਾਈਨਾਂ ਨੇ, ਖਾਸ ਤੌਰ ਤੇ ਸਾਰੇ ਨਾਵਲ ਦੇ ਵਿੱਚ ਜਿੰਨੇ ਵੀ ਗਦਰੀ ਬਾਬੇ ਨੇ, ਉਹ ਗਦਰ ਗੂੰਜ ਜਿਹੜੀ ਹੈ ਉਹਦੇ ਵਿੱਚ ਛਪੀਆਂ ਕਵਿਤਾਵਾਂ ਨੂੰ ਬਹੁਤ ਲੈਅ ਦੇ ਨਾਲ ਗਾਉਂਦੇ ਨੇ। ਤੇ ਮੈਂ ਦੋ ਕੁ ਲਾਈਨਾਂ ਗੁਲਾਬ ਕੌਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ। ਉਹ ਕਹਿੰਦੀ ਹੈ, ਮੇਰੀਆਂ ਭੈਣਾਂ ਤੇ ਭਰਜਾਈਆਂ, ਪਾਜੀ ਗੋਰਿਆਂ ਨੇ ਸਾਨੂੰ ਤੰਗ ਕੀਤਾ, ਸਾਡੀਆਂ ਜਾਨਾਂ ਨੱਕ ਤੇ ਆਈਆਂ ਨੇ, ਸਾਡੇ 20 ਰੁਪਏ ਚੀਨ ਮਚੀਨ ਰੁਲਦੇ, ਮਾਲਾ ਮਾਲ ਹੋਇਆ ਇੰਗਲਿਸਤਾਨ ਭੈਣੋ। ਕੁੱਤੇ ਖਾਣ ਫਰੰਗੀ ਦੇ ਪੇਟ ਭਰ ਕੇ, ਭੁੱਖੇ ਮਰਨ ਸਾਡੇ ਇਨਸਾਨ ਭੈਣੋ, ਨਾਲ ਤਰਲਿਆ ਮੂਲ ਨਹੀਂ ਕੁਝ ਬਣਨਾ, ਮੇਰੀ ਆਖਰੀ ਸੁਣੋ ਫਰਮਾਨ ਭੈਣੋ, ਘਰੋਂ ਚੋਰ ਨੂੰ ਪਕੜ ਕੇ ਬਾਹਰ ਕੱਢੋ, ਕਾਇਮ ਕਰੋ ਆਪਣਾ ਨਿਸ਼ਾਨ ਭੈਣੋ। ਸੋ ਇਹ ਜਿਹੜੀ ਗਦਰ ਗੂੰਜ ਦੀਆਂ ਕਵਿਤਾਵਾਂ, ਉਹ ਆਪ ਵੀ ਘੜਦੀ ਤੇ ਸੁਣਾਉਂਦੀ ਵੀ। ਸੋ ਇਸ ਤਰ੍ਹਾਂ ਬਹੁਤ ਸਾਲ ਉਹਨਾਂ ਦਾ ਸਾਥ ਦਿੰਦੀ ਰਹੀ। 1915 ਦੇ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ। ਉਸ ਵੇਲੇ ਗਦਰ ਲਹਿਰ ਜਿਹੜਾ ਹੈ ਉਹ ਬਿਲਕੁਲ ਸਮਝੋ ਆਖਰੀ ਸਾਹਾਂ ਤੇ ਆ ਗਿਆ। ਅੰਡਰਗਰਾਉਂਡ ਹੋਏ ਗਦਰੀ ਬਾਬੇ 1917 ਤੱਕ ਕੋਈ ਨਾ ਕੋਈ ਕਾਰਵਾਈਆਂ ਕਰਦੇ ਰਹੇ, ਤੇ ਫਿਰ ਸ਼ੁਰੂ ਹੋਇਆ ਬੱਬਰ ਜਿਹੜੇ ਨੇ ਉਹਨਾਂ ਦਾ, ਬੱਬਰ ਅਕਾਲੀਆਂ ਦਾ ਦੌਰ। ਉਸ ਬੱਬਰ ਅਕਾਲੀਆਂ ਦੇ ਦੌਰ ਵਿੱਚ ਵੀ, ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੇਂਦਰ ਸੀਗਾ ਉਹਨਾਂ ਦਾ, ਉਹਦੇ ਵਿੱਚ ਵੀ ਗੁਲਾਬ ਕੌਰ ਉਹਨਾਂ ਦਾ ਵੱਧ ਚੜ ਕੇ ਸਾਥ ਦਿੰਦੀ ਰਹੀ। ਤੇ ਉਪਰੰਤ ਭਗਤ ਸਿੰਘ, ਜਦੋਂ ਕਿ 1931 ਦੇ ਵਿੱਚ ਭਗਤ ਸਿੰਘ ਹੁਣਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਤਾਂ ਉਸ ਵੇਲੇ ਇੱਕ ਕਿਸਮ ਦਾ ਜਿਹੜਾ ਆਜ਼ਾਦੀ ਦਾ ਸੰਘਰਸ਼, ਜਿਹੜਾ ਕਿ ਗਰਮ ਖਿਆਲੀਆਂ ਦਾ ਸੰਘਰਸ਼ ਸੀ, ਉਹਦੇ ਬਿਲਕੁਲ ਸਿਖਰ ਤੇ ਸੀਗਾ, ਜਿਹਦਾ ਦੱਸਿਆ ਜਾਂਦਾ ਕਿ ਜਿਸ ਕਾਰਨ ਅੰਗਰੇਜ਼ਾਂ ਨੂੰ 1947 ਵਿੱਚ ਭਾਰਤੀਆਂ ਨੂੰ ਆਜ਼ਾਦੀ ਦੇਣੀ ਪਈ, ਮਜਬੂਰਨ ਆਜ਼ਾਦੀ ਦੇਣੀ ਪਈ। ਤੇ ਇਹਦੇ ਨਾਲ ਹੀ ਜਦੋਂ ਭਗਤ ਸਿੰਘ ਨੂੰ 23 ਮਾਰਚ ਨੂੰ ਫਾਂਸੀ ਮਿਲਦੀ ਹੈ, ਰਾਜਗੁਰੂ ਸੁਖਦੇਵ ਹੁਣਾਂ ਨੂੰ, ਜਿਹੜੀ ਕਿ ਨਿਯਤ 24 ਨੂੰ ਹੋਈ ਸੀ, ਤੇ 24 ਮਾਰਚ ਦੀ ਬਜਾਏ 23 ਮਾਰਚ ਨੂੰ ਫਾਂਸੀ ਦੀ ਖਬਰ ਸੁਣ ਕੇ ਗੁਲਾਬ ਕੌਰ ਚਰਖਾ ਕੱਤਦੀ ਹੋਈ ਆਪਣਾ ਪ੍ਰਾਣ ਤਿਆਗ ਦਿੰਦੀ ਹੈ। ਉਹਦੀਆਂ ਅੰਤਮ ਲਾਈਨਾਂ ਜ਼ਿਕਰਯੋਗ ਨੇ, ਜਿਹੜੀਆਂ ਕਿ ਚਰਖਾ ਕੱਤਦੀ ਹੋਈ ਉਹ ਗਾਉਂਦੀ ਰਹਿੰਦੀ ਹੈ। ਪਰ ਇਹਦੇ ਨਾਲ ਹੀ ਮੈਂ ਇਹ ਦੱਸਣਾ ਚਾਹਾਂਗੀ ਕਿ ਗੁਲਾਬ ਕੌਰ ਵੀ ਫੜੀ ਗਈ ਇਸ ਲਹਿਰ ਦੇ ਕਾਰਨ। 2 ਸਾਲ ਉਹ ਜੇਲ੍ਹ ਦੇ ਵਿੱਚ ਰਹੀ। ਜੇਲ੍ਹ ਦੇ ਵਿੱਚ ਉਹਨੂੰ ਬਹੁਤ ਉਹਦੇ ਨਾਲ ਅਣਮਨੁੱਖੀ ਤਸ਼ੱਦਦ ਹੋਏ। ਉਸ ਅਣਮਨੁੱਖੀ ਤਸ਼ੱਦਦ ਦੇ ਕਾਰਨ ਉਹ ਇੰਨੀ ਕਮਜ਼ੋਰ ਹੋ ਗਈ, ਇੰਨੀ ਜ਼ਿਆਦਾ ਨਿਰਬਲ ਹੋ ਗਈ ਕਿ ਜਦੋਂ ਉਹਨੂੰ ਛੱਡਿਆ ਗਿਆ ਤਾਂ ਫਿਰ ਉਹ ਜਾਂਦੀ ਤਾਂ ਰਹੀ ਪਿੰਡੋਂ ਪਿੰਡ, ਮਦਦ ਵੀ ਕਰਦੀ ਰਹੀ ਭਗਤ ਸਿੰਘ ਹੁਣਾਂ ਦੇ ਉਸ ਲਹਿਰ ਦੀ, ਪਰ ਅਗਾਂਹ ਜਿਉਣ ਦੀ ਜ਼ਿਆਦਾ ਦੇਰ ਉਹਦੀ ਹਿੰਮਤ ਜਵਾਬ ਦੇ ਗਈ। ਤੇ ਜਦੋਂ ਉਹਨੇ ਭਗਤ ਸਿੰਘ ਦੀ ਫਾਂਸੀ ਦੀ ਖਬਰ ਸੁਣੀ, ਰਾਜਗੁਰੂ ਸੁਖਦੇਵ ਦੀ ਫਾਂਸੀ ਦੀ ਖਬਰ ਸੁਣੀ, ਤਾਂ ਚਰਖਾ ਕੱਤਦੀ ਹੋਈ ਗੁਲਾਬੋ
ਗੁਲਾਬ ਕੌਰ ਇਹ ਲਾਈਨਾਂ ਬਾਰ-ਬਾਰ ਦੁਹਰਾਉਂਦੀ ਰਹੀ। ਬਾਹਲੀ ਦੇਰ ਨਹੀਂ ਰਹਿਣਾ ਰਾਜ ਫਰੰਗੀ ਦਾ, ਬਾਹਲੀ ਦੇਰ ਨਹੀਂ ਰਹਿਣਾ ਰਾਜ ਫਰੰਗੀ ਦਾ। ਉਹ ਬੋਲੀਆਂ ਘੜ ਲੈਂਦੀ ਸੀ। ਭਗਤ ਤੁਰ ਗਏ ਉਹਦੇ ਸਾਥੀ, ਮੇਰੀ ਕਰ ਦਿਓ ਬੰਦ ਖਲਾਸੀ, ਬਾਹਲੀ ਦੇਰ ਨਹੀਂ ਰਹਿਣਾ ਰਾਜ ਫਰੰਗੀ ਦਾ। ਜੇਲਾਂ ਭਰਨ ਦਾ ਖਹਿੜਾ ਛੱਡੋ, ਮੰਨ ਲਓ ਮੇਰਾ ਕਹਿਣਾ, ਫਾਂਸੀ ਸਾਡਾ ਗਹਿਣਾ ਹੋਈ, ਹੋਰ ਜ਼ੁਲਮ ਨਹੀਂ ਸਹਿਣਾ ਰਾਜ ਫਰੰਗੀ ਦਾ, ਬਾਹਲੀ ਦੇਰ ਨਹੀਂ ਰਹਿਣਾ ਰਾਜ ਫਰੰਗੀ ਦਾ। ਤੇ ਅੰਤ ਦੇ ਵਿੱਚ ਦੱਸਿਆ ਕਿ 1931 ਦੇ ਵਿੱਚ 41 ਸਾਲਾਂ ਦੀ ਉਮਰ ਦੇ ਵਿੱਚ ਲਗਭਗ 2 ਦਹਾਕੇ 20 ਸਾਲ ਤੋਂ ਉੱਪਰ ਇਸ ਜੱਦੋ-ਜਹਿਦ ਦਾ ਸਾਥ ਦੇਣ ਵਾਲੀ ਗੁਲਾਬ ਕੌਰ, ਪੰਜਾਬ ਦੀ ਧੀ, ਗਦਰ ਦੀ ਧੀ, ਆਪਣੇ ਪ੍ਰਾਣ ਤਿਆਗ ਦਿੰਦੀ ਹੈ। ਸੋ ਇਹ ਗਾਥਾ, ਇਹ ਕਹਾਣੀ ਇੱਕ ਪੰਜਾਬਣ ਦੀ ਹੈ, ਇੱਕ ਉਸ ਪੰਜਾਬਣ ਦੀ ਜੋ ਆਜ਼ਾਦੀ ਲਈ ਲੜੀ, ਆਜ਼ਾਦੀ ਲਈ ਮੜੀ ਤੇ ਆਜ਼ਾਦੀ ਦੀ ਤੜਪ ਲਈ ਉਹਨੇ ਆਪਣੇ ਪਤੀ ਨੂੰ ਵੀ ਤਿਆਗਿਆ ਤੇ ਬਹੁਤ ਸਾਰੀਆਂ ਤਕਲੀਫਾਂ ਤੇ ਜੱਦੋ-ਜਹਿਦ ਕਰਦੀ ਹੋਈ ਇਸ ਸੰਸਾਰ ਤੋਂ ਤੁਰ ਗਈ। ਅੱਜ ਉਹ ਪੂਰੀ ਔਰਤ ਜਾਤ ਦਾ ਮਾਣ ਹੈ, ਪੂਰੇ ਪੰਜਾਬ ਦਾ ਮਾਣ ਹੈ, ਭਾਰਤ ਦਾ ਮਾਣ ਹੈ। ਅੱਜ ਵੀ ਹਾਲਾਤ ਇਹੋ ਜਿਹੇ ਨੇ ਕਿ ਜਿੱਥੇ ਔਰਤਾਂ ਦੇ ਜੂਝਣ ਦੀ ਅਤੀ ਲੋੜ ਹੈ, ਔਰਤਾਂ ਨੂੰ ਇਸ ਅਜੋਕੇ ਸਮਾਜਿਕ ਅਨਿਆਂ ਦੇ ਵਿਰੁੱਧ ਖੜੇ ਹੋਣ ਦੀ ਲੋੜ ਹੈ। ਅਜੇ ਵੀ ਜੰਗ ਜਾਰੀ ਹੈ, ਜੰਗ ਕਦੇ ਖਤਮ ਨਹੀਂ ਹੁੰਦੀ। ਕਦੇ ਇਸ ਸਮਾਜਿਕ ਅਨਿਆਂ ਦੀ ਹੁੰਦੀ ਹੈ, ਕਦੇ ਰਾਜਨੀਤਿਕ ਅਨਿਆਂ ਦੀ ਹੁੰਦੀ ਹੈ। ਤੇ ਇਸ ਜੰਗ ਦੇ ਵਿੱਚ ਜਿੱਥੇ ਮਰਦ ਜੂਝਦੇ ਨੇ, ਉੱਥੇ ਔਰਤਾਂ ਵੀ ਬਰਾਬਰ ਦਾ ਆਪਣਾ ਯੋਗਦਾਨ ਪਾਉਂਦੀਆਂ ਨੇ। ਔਰਤਾਂ ਨੂੰ ਵੀ ਹੰਬੜਾ ਮਾਰ ਕੇ ਉੱਠਣ ਦੀ ਲੋੜ ਹੈ। ਗੁਲਾਬ ਕੌਰ, ਗਦਰ ਦੀ ਧੀ, ਪੰਜਾਬ ਦੀ ਧੀ, ਅਮਰ ਰਹੇ, ਅਮਰ ਰਹੇ।